ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 18 ਅਪ੍ਰੈਲ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਨੂੰ ਜਾਂ ਫਿਰ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਫਰੈਜ਼ਨੋ ਦੇ ਵਿੱਚ ਹੋਈ ਸ਼ੂਟਿੰਗ ਦੇ ਵਿੱਚ 3 ਲੋਕਾਂ ਦੀ ਮੌਤ। ਰਾਸ਼ਟਰਪਤੀ ਡੋਨਲਡ ਟਰੰਪ ਨੇ ਬਾਏ ਅਮਰੀਕਨ ਅਤੇ ਹਾਇਰ ਅਮਰੀਕਨ ਦਾ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਨੇ ਜੂਨ ਦੇ ਵਿੱਚ ਇਲੈਕਸ਼ਨ ਦੇ ਲਈ ਕਿਹਾ। ਸਾਬਕਾ ਰਾਸ਼ਟਰਪਤੀ ਜਾਰਜ H.W. ਬੁਸ਼ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਭਰਤੀ। ਚਾਈਨੀਜ਼ ਪ੍ਰੈਜ਼ੀਡੈਂਟ ਦੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਚਾਈਨਾ ਦੇ ਵਿੱਚ ਟ੍ਰੇਡਮਾਰਕ ਹੋਏ ਅਪਰੂਵ। ਸਿਲਿਕਨ ਵੈਲੀ ਦੇ ਵਿੱਚ CEO ਦੇ ਉੱਤੇ ਲੱਗੇ ਡੋਮੈਸਟਿਕ ਵਾਇਲੈਂਸ ਦੇ ਦੋਸ਼। ਹੁਣ ਖਬਰਾਂ ਵਿਸਤਾਰ ਦੇ ਨਾਲ। ਫਰੈਜ਼ਨੋ ਦੇ ਵਿੱਚ ਅੱਜ ਹੋਈ ਸ਼ੂਟਿੰਗ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਚੀਫ ਜੈਰੀ ਡਾਇਰ ਨੇ ਦੱਸਿਆ ਹੈ ਕਿ ਕੋਰੀ ਅਲੀ ਮੁਹੰਮਦ 40 ਸਾਲਾਂ ਦਾ ਇਹ ਵਿਅਕਤੀ, ਜੋ ਕਿ ਅਫਰੀਕਨ ਅਮਰੀਕਨ ਹੈ, ਉਸਨੇ ਇੱਕ ਮੋਟਲ ਦੇ ਬਾਹਰ ਗੋਲੀਆਂ ਚਲਾਈਆਂ। ਪੁਲਿਸ ਚੀਫ ਨੇ ਦੱਸਿਆ ਕਿ ਉਹ ਵਾਈਟ ਲੋਕਾਂ ਨੂੰ ਨਫ਼ਰਤ ਕਰਦਾ ਸੀ ਅਤੇ ਮਰਨ ਵਾਲਿਆਂ ਦੇ ਵਿੱਚ 2 ਲੋਕਲ ਕੈਥੋਲਿਕ ਚੈਰਿਟੀ ਦੇ ਕਲਾਇੰਟ ਸਨ ਅਤੇ ਇੱਕ ਸਿਕਿਉਰਿਟੀ ਗਾਰਡ ਵੀ ਇਸ ਪੂਰੇ ਹਾਦਸੇ ਦੇ ਵਿੱਚ ਮਾਰਿਆ ਗਿਆ। ਪੁਲਿਸ ਚੀਫ ਜੈਰੀ ਡਾਇਰ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗਾ ਕਿ ਇਹ ਕੋਈ ਅੱਤਵਾਦ ਨਾਲ ਰਿਲੇਟਡ ਘਟਨਾ ਹੈ, ਪਰ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਲੱਗਦਾ ਹੈ ਇੱਕ ਅੱਤਵਾਦੀ ਹਮਲਾ ਨਹੀਂ ਹੈ ਤੇ ਇੱਕ ਆਮ ਵਾਇਲੈਂਸ ਐਕਟ ਹੈ। ਕੋਰੀ ਅਲੀ ਮੁਹੰਮਦ ਦੇ ਪਿਤਾ ਵਿੰਸੈਂਟ ਟੇਲਰ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਇਹ ਮੰਨਦਾ ਸੀ ਕਿ ਉਹ ਵਾਈਟ ਅਤੇ ਬਲੈਕ ਲੋਕਾਂ ਦੇ ਵਿੱਚ ਚੱਲ ਰਹੀ ਜੰਗ ਦਾ ਇੱਕ ਹਿੱਸਾ ਹੈ। ਕੋਰੀ ਅਲੀ ਮੁਹੰਮਦ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਪਿਤਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਖੁਸ਼ ਹੈ ਕਿ ਉਹਨਾਂ ਦਾ ਬੇਟਾ ਗ੍ਰਿਫਤਾਰ ਹੋ ਗਿਆ ਤੇ ਹੁਣ ਪੁਲਿਸ ਨੂੰ ਉਚਿਤ ਕਦਮ ਉਠਾਉਣੇ ਚਾਹੀਦੇ ਹਨ। ਇਹ ਹਾਦਸਾ ਸਵੇਰੇ 11:45 ਵਜੇ ਹੋਇਆ ਜਦੋਂ ਉਸਨੇ ਆਪਣੀ ਗਨ ਚੋਂ 16 ਰਾਊਂਡ ਫਾਇਰ ਕੀਤੇ। ਪੁਲਿਸ ਚੀਫ ਡਾਇਰ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੂੰ ਗ੍ਰਿਫਤਾਰ ਕਰਕੇ ਪੁਲਿਸ ਕਸਟਡੀ ਦੇ ਵਿੱਚ ਲਿਆ ਜਾ ਰਿਹਾ ਸੀ ਤਾਂ ਉਸਨੇ ਅੱਲਾਹੂ ਅਕਬਰ ਦੇ ਨਾਅਰੇ ਲਾਏ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਐਗਜ਼ੀਕਿਊਟਿਵ ਆਰਡਰ ਜਾਰੀ ਕਰਦੇ ਹੋਏ ਬਾਏ ਅਮਰੀਕਨ ਅਤੇ ਹਾਇਰ ਅਮਰੀਕਨ ਦੇ ਏਜੰਡੇ ਦੇ ਤਹਿਤ ਜੋ ਉਹਨਾਂ ਨੇ ਆਪਣੀ ਕੈਂਪੇਨ ਦੇ ਵਿੱਚ ਵਾਅਦੇ ਕੀਤੇ ਸਨ, ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਇਸ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਫੋਰਨ ਕੰਟਰੈਕਟਰਸ ਅਤੇ ਫੋਰਨ ਫੈਡਰਲ ਪ੍ਰੋਜੈਕਟਸ ਦੇ ਉੱਤੇ ਜੋ ਫੋਰਨ ਬਿਡਿੰਗ ਹੁੰਦੀ ਹੈ ਉਸ ਦੇ ਉੱਤੇ ਸ਼ਿਕੰਜਾ ਕੱਸਿਆ ਜਾਏਗਾ। ਇਸ ਦੇ ਨਾਲ ਉਹਨਾਂ ਨੇ ਉਹ ਕਿਹਾ ਕਿ US ਦੇ ਵਿੱਚ ਜੋ ਮੇਡ ਇਨ USA ਕਲਚਰ ਘਟਦਾ ਜਾ ਰਿਹਾ ਹੈ ਉਹ ਉਸ ਨੂੰ ਰੋਕਣਗੇ। ਉਹਨਾਂ ਨੇ ਕਿਹਾ ਕਿ US ਦੇ ਵਿੱਚ ਵੱਧ ਤੋਂ ਵੱਧ ਫੈਕਟਰੀਆਂ ਲੱਗਣਗੀਆਂ ਅਤੇ ਤਾਂ ਕਿ ਲੋਕਾਂ ਨੂੰ ਮੇਡ ਇਨ USA ਸਮਾਨ ਮੁਹੱਈਆ ਕਰਵਾਈ ਜਾਵੇ। ਵਿਸਕੌਨਸਿਨ ਦੇ ਵਿੱਚ ਪਹੁੰਚੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ US ਫੈਕਟਰੀਜ਼ ਦੇ ਵਿੱਚ ਤਾਲਾ ਲਾ ਕੇ ਬਿਜ਼ਨਸਮੈਨ ਬਾਹਰਲੇ ਦੇਸ਼ਾਂ ਤੋਂ ਸਮਾਨ ਮੰਗਵਾਉਂਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਹੁਣ ਇਹ ਸਭ ਕੁਝ ਬੰਦ ਹੋਵੇਗਾ ਅਤੇ US ਦੇ ਵਿੱਚ ਵੱਧ ਤੋਂ ਵੱਧ ਮੈਨੂਫੈਕਚਰਿੰਗ ਹੋਵੇਗੀ। ਉਹਨਾਂ ਨੇ ਕਿਹਾ ਕਿ ਬਹੁਤ ਸਮਾਂ ਹੋ ਗਿਆ ਜਦੋਂ US ਦੇ ਵਿੱਚ ਲਗਾਤਾਰ ਫੈਕਟਰੀਜ਼ ਬੰਦ ਹੋ ਰਹੀਆਂ ਹਨ ਅਤੇ ਸਮਾਨ ਬਾਹਰੋਂ ਇੰਪੋਰਟ ਕਰਵਾਇਆ ਜਾ ਰਿਹਾ ਹੈ। ਵਿਸਕੌਨਸਿਨ, ਜਿੱਥੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ 27,000 ਵੋਟਾਂ ਦੇ ਨਾਲ ਜਿੱਤ
ਜਿੱਤ ਹਾਸਲ ਕੀਤੀ ਸੀ। ਉੱਥੇ ਪਹੁੰਚ ਕੇ ਅੱਜ ਉਹਨਾਂ ਨੇ ਬਾਏ ਅਮਰੀਕਨ ਅਤੇ ਹਾਇਰ ਅਮਰੀਕਨ ਦਾ ਨਾਮ ਦਾ ਇਹ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਇਸ ਦੇ ਤਹਿਤ ਹਾਇਰ ਅਮਰੀਕਨ ਪ੍ਰੋਗਰਾਮ ਦੇ ਤਹਿਤ ਉਹਨਾਂ ਨੇ ਫੈਡਰਲ ਏਜੰਸੀਜ਼ ਨੂੰ ਵਰਕ ਵੀਜ਼ਾ ਦੇ ਉੱਤੇ ਹੋ ਰਹੇ ਅਬਿਊਜ਼ ਨੂੰ ਰੋਕਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕਨਜ਼ ਲੋਕਾਂ ਦੀ ਜੌਬ ਨੂੰ ਪ੍ਰਮੁੱਖਤਾ ਦਿੱਤੀ ਜਾਏਗੀ। ਉਹਨਾਂ ਨੇ ਕਿਹਾ ਕਿ ਲੇਬਰ ਯੂਨੀਅਨਜ਼ ਅਤੇ ਹੋਰ ਕਈ ਯੂਨੀਅਨ ਦੁਆਰਾ ਫ੍ਰੀ ਟ੍ਰੇਡ ਪੈਕਟ, ਜਿਸ ਦੇ ਵਿੱਚ ਅਮਰੀਕਨ ਵਰਕਰਜ਼ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ, ਹੁਣ ਉਹਨਾਂ ਨੂੰ ਘਟਾਉਣਾ ਹੋਵੇਗਾ ਤੇ ਅਮਰੀਕਨ ਲੋਕਾਂ ਦੀ ਜੌਬ ਨੂੰ ਪ੍ਰਮੁੱਖਤਾ ਦੇ ਕੇ ਉਹਨਾਂ ਨੂੰ ਜੌਬ ਦੇ ਉੱਤੇ ਲੈ ਕੇ ਆਉਣਾ ਹੋਵੇਗਾ। ਇਸ ਘੜੀ ਦੇ ਵਿੱਚ ਸਭ ਤੋਂ ਚਰਚਿਤ H1B ਵੀਜ਼ਾ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾਏਗਾ, ਜਿਸ ਦੇ ਤਹਿਤ H1B ਵੀਜ਼ਾ ਦਾ ਫਰਾਡ ਅਤੇ ਅਬਿਊਜ਼ ਰੋਕਣ ਦੀ ਪੂਰੀ ਤਿਆਰੀ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਫੋਰਨ ਲੇਬਰ ਦਾ ਇਸਤੇਮਾਲ ਘਟਾਇਆ ਜਾਏਗਾ ਅਤੇ ਐਡਮਿਨਿਸਟ੍ਰੇਸ਼ਨ ਪਾਲਿਸੀ ਸੈੱਟ ਕੀਤੀਆਂ ਜਾਣਗੀਆਂ ਤਾਂ ਕਿ ਅਮਰੀਕਨ ਲੋਕਾਂ ਨੂੰ ਵੱਧ ਤੋਂ ਵੱਧ ਜੌਬਾਂ ਮਿਲਣ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਜੇ ਤੱਕ ਕਿਸੇ ਵੀ ਸਰਕਾਰ ਨੇ 90 ਦਿਨਾਂ ਦੇ ਅੰਦਰ ਉਹ ਅਚੀਵ ਨਹੀਂ ਕੀਤਾ ਜੋ ਉਹਨਾਂ ਨੇ ਕਰਕੇ ਦਿਖਾਇਆ ਹੈ। ਇਸ ਤੋਂ ਪਹਿਲਾਂ ਕਈ ਕੰਜ਼ਰਵੇਟਿਵ ਗਰੁੱਪਸ ਨੇ ਰਾਸ਼ਟਰਪਤੀ ਟਰੰਪ ਦੇ ਉੱਤੇ ਇਹ ਇਲਜ਼ਾਮ ਲਾਏ ਸਨ ਕਿ ਉਹ ਆਪਣੇ ਕੈਂਪੇਨ ਦੇ ਪ੍ਰੋਮਿਸ ਨੂੰ ਡਿਲੀਵਰ ਕਰਨ ਦੇ ਵਿੱਚ ਨਾਕਾਮਯਾਬ ਰਹੇ ਅਤੇ ਜੇਕਰ ਉਹ ਇਸੇ ਤਰ੍ਹਾਂ ਹਰੇਕ ਪ੍ਰੋਜੈਕਟ ਦੇ ਵਿੱਚ ਨਾਕਾਮ ਰਹੇ ਤਾਂ ਉਹਨਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਇਸ ਦਾ ਖਾਮਿਆਜ਼ਾ ਭੁਗਤਣਾ ਹੋਵੇਗਾ। ਹਾਲਾਂਕਿ ਬਾਏ ਅਮਰੀਕਨ ਅਤੇ ਹਾਇਰ ਅਮਰੀਕਨ ਨਾਲ ਐਗਜ਼ੀਕਿਊਟਿਵ ਆਰਡਰ ਜਾਰੀ ਹੋਣ ਤੋਂ ਬਾਅਦ ਸਿੱਧਾ ਇਸ ਦੇ ਉੱਤੇ ਕੋਈ ਵੀ ਇੰਪੈਕਟ ਨਹੀਂ ਪਵੇਗਾ, ਪਰ ਇਸ ਦੇ ਨਾਲ ਡਿਪਾਰਟਮੈਂਟਸ ਆਫ ਲੇਬਰ, ਜਸਟਿਸ, ਹੋਮਲੈਂਡ ਸਿਕਿਉਰਿਟੀ ਅਤੇ ਹੋਰ ਕਈ ਲਾਜ਼ ਦੇ ਉੱਤੇ ਇਸ ਦਾ ਇੰਪੈਕਟ ਆਵੇਗਾ। H1B ਵੀਜ਼ਾ ਦੇ ਉੱਤੇ ਹੁਣ ਮੋਸਟ ਸਕਿਲਡ ਅਤੇ ਬੈਸਟ ਪੇਡ ਇਮੀਗ੍ਰੈਂਟ ਵਰਕਰਸ ਨੂੰ ਹੀ ਵੀਜ਼ਾ ਦਿੱਤਾ ਜਾਏਗਾ। ਮੌਜੂਦਾ ਸਿਸਟਮ ਦੇ ਤਹਿਤ H1B ਵੀਜ਼ਾ ਲੋਟਰੀ ਦੇ ਤਹਿਤ ਦਿੱਤਾ ਜਾਂਦਾ ਹੈ। H1B ਵੀਜ਼ਾ ਦੇ ਵਿੱਚ 65,000 ਵਰਕ ਵੀਜ਼ਾ ਫੋਰਨਰਜ਼ ਨੂੰ ਅਤੇ 20,000 ਹੋਰ ਫੋਰਨਰ ਵੀਜ਼ਾ ਜੋ ਕਿ ਅਮਰੀਕਾ ਦੇ ਵਿੱਚ ਐਡਵਾਂਸ ਡਿਗਰੀ ਕਰਦੇ ਹਨ ਉਹਨਾਂ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ। ਹਾਲਾਂਕਿ ਇਹ ਪ੍ਰੋਗਰਾਮ ਹਾਈਲੀ ਸਕਿਲਡ ਵਰਕਰਜ਼ ਨੂੰ ਅਮਰੀਕਾ ਦੇ ਵਿੱਚ ਵਰਕ ਵੀਜ਼ਾ ਦੇਣ ਦੇ ਲਈ ਲਿਆਂਦਾ ਗਿਆ ਸੀ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਕੰਪਨੀਆਂ ਨੇ ਇਸ ਦਾ ਅਬਿਊਜ਼ ਕਰਦੇ ਹੋਏ ਲੋ ਸਕਿਲਡ ਵਰਕਰਜ਼ ਨੂੰ ਇਸ ਵੀਜ਼ਾ ਦੇ ਤਹਿਤ ਅਮਰੀਕਾ ਦੇ ਵਿੱਚ ਜੌਬਸ ਦਿੱਤੀਆਂ ਅਤੇ H1B ਵੀਜ਼ਾ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਕਿ ਕੁਆਲੀਫਾਈਡ ਅਮਰੀਕਨ ਵਰਕਰਜ਼ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਫੋਰਨ ਤੋਂ ਲੋ ਪੇ ਸਕੇਲ ਤੇ ਵਰਕਰਜ਼ ਮੰਗਵਾਏ ਜਾਂਦੇ ਹਨ। ਇਹਨਾਂ H1B ਵੀਜ਼ਾ ਦੇ ਸਭ ਤੋਂ ਵੱਡੇ ਇੰਪਲਾਇਰ ਇੰਡੀਅਨ ਟੈਕ ਕੰਪਨੀਆਂ ਹਨ, ਜਿਨ੍ਹਾਂ ਦੇ ਵਿੱਚ TCS, ਇਨਫੋਸਿਸ, ਵਿਪਰੋ ਅਤੇ ਕੋਗਨੀਜੈਂਟ ਵਰਗੀਆਂ ਕੰਪਨੀਆਂ ਆਉਂਦੀਆਂ ਹਨ। ਇਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਅਮਰੀਕਨ H1B ਵੀਜ਼ਾ ਫਰਾਡ ਦੇ ਦੋਸ਼ ਲੱਗੇ ਹਨ। UK ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਜੂਨ ਦੇ ਵਿੱਚ ਅਰਲੀ ਇਲੈਕਸ਼ਨ ਦੇ ਲਈ ਕਾਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਹੋਰ ਪੋਲੀਟੀਕਲੀ ਸਟਰੋਂਗ ਕਰਨਾ ਚਾਹੁੰਦੀ ਹੈ। ਹਾਲਾਂਕਿ ਕਈ ਲੋਕ ਥੈਰੇਸਾ ਮੇ ਦੇ ਇਸ ਕਦਮ ਤੋਂ ਸਰਪ੍ਰਾਈਜ਼ ਹੋਏ, ਪਰ ਉਹਨਾਂ ਨੇ ਕਿਹਾ ਕਿ ਉਹ ਪਾਰਲੀਮੈਂਟ ਨੂੰ ਇਹ ਰਿਕੁਐਸਟ ਕਰਦੀ ਹੈ ਕਿ ਉਹ 2020 ਤੋਂ ਪਹਿਲਾਂ UK ਦੇ ਵਿੱਚ ਚੋਣਾਂ ਕਰਵਾਉਣ। ਉਹਨਾਂ ਨੇ ਕਿਹਾ ਕਿ ਇੱਕ ਵਾਰੀ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਦੇ ਵਿੱਚ ਉਹ ਕੈਂਪੇਨ ਦੇ ਨਾਲ ਆਪਣੇ ਆਪ ਨੂੰ ਡਿਸਟਰੈਕਟ ਕਰਨਾ ਨਹੀਂ ਚਾਹੁੰਦੇ ਅਤੇ ਉਹਨਾਂ ਨੇ ਕਿਹਾ ਕਿ ਉਹ ਬ੍ਰਿਟੇਨ ਦੀ ਇਕਨੋਮੀ ਦੇ ਲਈ ਕੰਮ ਕਰਨਾ ਚਾਹੁੰਦੀ ਹੈ ਤਾਂ ਕਿ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਦੇ ਵਿੱਚ ਇਕਨੋਮਿਕਲੀ ਹੋਰ ਸਟਰੋਂਗ ਬਣਾਇਆ ਜਾ ਸਕੇ, ਜਿੱਥੇ ਕਿ ਓਪੀਨੀਅਨ ਪੋਲਸ ਉਹਨਾਂ ਨੂੰ ਕਾਫੀ ਸਟਰੋਂਗ ਲੀਡ ਦੇ ਰਹੇ ਹਨ। ਇਸੇ ਕਰਕੇ ਸ਼ਾਇਦ ਥੈਰੇਸਾ ਮੇ ਆਪਣੇ ਆਪ ਨੂੰ ਹੋਰ ਸਟਰੋਂਗ ਕਰਨ ਦੇ ਲਈ ਇਲੈਕਸ਼ਨਸ ਪਹਿਲਾਂ ਕਰਵਾਉਣਾ ਚਾਹੁੰਦੀ ਹੈ। ਜੇ ਇਕਨੋਮਿਕ ਫੈਕਟਰ ਦੇ ਉੱਤੇ ਦੇਖਿਆ ਜਾਵੇ ਤਾਂ ਇਸ ਦੇ ਤਹਿਤ ਬਿਜ਼ਨਸ ਦੇ ਵਿੱਚ ਗਰੋਥ ਕਾਫੀ ਐਕਸਪੈਕਟਡ ਕੀਤੀ ਜਾ ਰਹੀ ਹੈ ਤੇ ਇਸ ਸਮੇਂ ਅਨਐਮਪਲੋਇਮੈਂਟ ਵੀ ਕਾਫੀ ਲੋ ਹੈ, ਪਰ ਜਿਵੇਂ ਹੀ ਆਫੀਸ਼ੀਅਲ ਤੌਰ ਦੇ ਉੱਤੇ ਬ੍ਰਿਟੇਨ ਦਾ ਯੂਰਪ ਤੋਂ ਐਗਜ਼ਿਟ ਹੁੰਦਾ ਹੈ ਤਾਂ ਇਸ ਦੇ ਨਾਲ ਇੱਕ ਵਾਰੀ ਇਕਨੋਮੀ ਦੇ ਉੱਤੇ ਫਰਕ ਜ਼ਰੂਰ ਪਵੇਗਾ। ਜਿੱਥੇ ਕਿ ਯੂਰਪ ਦੇ ਵਿੱਚ ਇਸ ਵਾਰ ਫਰਾਂਸ, ਜਰਮਨੀ ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਹਨ ਅਤੇ ਜੇਕਰ ਪਾਰਲੀਮੈਂਟ ਇਸ ਵਾਰ ਫਿਰ ਇਲੈਕਸ਼ਨ ਜਲਦੀ ਕਰਵਾਉਣ ਦੇ ਉੱਤੇ ਰਾਜੀ ਹੁੰਦਾ ਹੈ ਤਾਂ ਬ੍ਰਿਟੇਨ ਵੀ ਉਸ ਲਿਸਟ ਦੇ ਵਿੱਚ ਸ਼ਾਮਿਲ ਹੋ ਜਾਏਗਾ, ਜਿੱਥੇ ਕਿ ਯੂਰਪ ਦੇ 3 ਵੱਡੇ ਦੇਸ਼ ਇਸ ਸਾਲ ਇਲੈਕਸ਼ਨ ਦੇ ਵਿੱਚ ਜਾਣਗੇ। ਪੋਲੀਟੀਕਲ ਐਕਸਪਰਟਸ ਦਾ ਮੰਨਣਾ ਹੈ ਕਿ ਥੈਰੇਸਾ ਮੇ ਆਪਣੀ ਇਸ ਤਿਆਰੀ ਦੇ ਨਾਲ ਇਲੈਕਸ਼ਨ ਕਰਵਾਉਣਾ ਚਾਹੁੰਦੀ ਹੈ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ 100 ਐਡੀਸ਼ਨਲ ਸੀਟ ਉਹਨਾਂ ਦੀਆਂ ਪੱਕੀਆਂ ਹੋ ਜਾਣ। ਉਹਨਾਂ ਦੀ ਅਨਾਉਂਸਮੈਂਟ ਤੋਂ ਬਾਅਦ ਕੀਤੇ ਗਏ ਸਰਵੇ ਦੇ ਵਿੱਚ ਉਹਨਾਂ ਨੂੰ ਆਪਣੀ ਮੇਨ ਓਪੋਜੀਸ਼ਨ ਲੇਬਰ ਪਾਰਟੀ ਤੋਂ 21 ਪੁਆਇੰਟ ਅੱਗੇ ਵਿਖਾਇਆ ਜਾ ਰਿਹਾ ਸੀ। ਥੈਰੇਸਾ ਮੇ ਜੋ ਕਿ ਬ੍ਰਿਟੇਨ ਦੀ ਫਾਰਮਰ ਇੰਟੀਰੀਅਰ ਮਿਨਿਸਟਰ ਸੀ, ਉਹਨਾਂ ਨੂੰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਦਿੱਤੇ ਗਏ ਅਸਤੀਫੇ ਤੋਂ ਬਾਅਦ ਦੇ ਵਿੱਚ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਸਾਬਕਾ ਰਾਸ਼ਟਰਪਤੀ ਜਾਰਜ H.W. ਬੁਸ਼ ਉਹਨਾਂ ਨੂੰ ਉਹਨਾਂ ਦੀ ਹਾਲਤ ਵਿਗੜਨ ਕਰਕੇ ਹੂਸਟਨ ਦੇ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਹ ਨਿਮੋਨੀਆ ਤੋਂ ਸਫਰ ਕਰ ਰਹੇ ਹਨ, ਜਿਸ ਦੇ ਕਾਰਨ ਉਹਨਾਂ ਦੀ ਤਬੀਅਤ ਕਾਫੀ ਢਿੱਲੀ ਹੋ ਗਈ ਤੇ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਦੇ ਸਪੋਕਸਮੈਨ ਨੇ ਕਿਹਾ ਹੈ ਕਿ ਬਹੁਤ ਜਲਦੀ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਆਵੇਗਾ ਤੇ ਡਰਨ ਦੀ ਕੋਈ ਜ਼ਰੂਰਤ ਨਹੀਂ, ਸਭ ਠੀਕ ਠਾਕ ਹੈ। ਫੈਮਿਲੀ ਸਪੋਕਸਮੈਨ ਜਿਮ ਮੈਕਗ੍ਰਾਥ ਨੇ ਇਹ ਬਿਆਨ 92 ਸਾਲਾ ਸਾਬਕਾ ਰਾਸ਼ਟਰਪਤੀ
ਜਾਰਜ H.W. ਬੁਸ਼ ਦੇ ਹਸਪੀਟਲਾਈਜ਼ ਹੋਣ ਤੇ ਦਿੱਤਾ। ਉਹਨਾਂ ਦੇ ਸਪੋਕਸਮੈਨ ਨੇ ਦੱਸਿਆ ਕਿ ਜਾਰਜ H.W. ਬੁਸ਼ ਜਨਵਰੀ ਤੋਂ ਨਮੂਨੀਆ ਤੋਂ ਪੀੜਤ ਹਨ ਅਤੇ ਅਚਾਨਕ ਉਹਨਾਂ ਦੀ ਤਬੀਅਤ ਵਿਗੜਨ ਕਾਰਨ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਰਜ H.W. ਬੁਸ਼ ਅਮਰੀਕਾ ਦੇ ਸਭ ਤੋਂ ਵੱਡੇ ਐਕਸ ਲਿਵਿੰਗ ਪ੍ਰੈਜ਼ੀਡੈਂਟ ਹਨ ਅਤੇ ਉਹਨਾਂ ਨੇ ਓਵਲ ਆਫਿਸ ਦੇ ਵਿੱਚ 1999 ਤੋਂ ਲੈ ਕੇ 1992 ਦੇ ਵਿੱਚ ਕਮਾਂਡਰ ਇਨ ਚੀਫ ਯਾਨੀ ਕਿ ਰਾਸ਼ਟਰਪਤੀ ਦੀ ਟਰਮ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਬੇਟੇ ਸਾਬਕਾ ਰਾਸ਼ਟਰਪਤੀ ਜਾਰਜ W. ਬੁਸ਼ ਨੇ 2001 ਤੋਂ 2008 ਤੱਕ ਰਾਸ਼ਟਰਪਤੀ ਰਹੇ। ਇਸ ਤੋਂ ਪਹਿਲਾਂ ਜਾਰਜ H.W. ਬੁਸ਼ ਸਾਬਕਾ ਰਾਸ਼ਟਰਪਤੀ ਡੋਨਾਲਡ ਰੀਗਨ ਦੇ ਸਮੇਂ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਹਾਲਾਂਕਿ ਆਪਣੇ ਬਿਜ਼ਨਸ ਤੋਂ ਦੂਰ ਰਹਿਣ ਦੀ ਗੱਲਬਾਤ ਕਰ ਰਹੇ ਹਨ, ਪਰ ਉੱਧਰ ਹੀ ਉਹਨਾਂ ਦੀ ਬੇਟੀ ਇਵਾਂਕਾ ਟਰੰਪ, ਜਿਨ੍ਹਾਂ ਨੂੰ ਕਿ ਪਿਛਲੇ ਮਹੀਨੇ ਵਾਈਟ ਹਾਊਸ ਦੇ ਵਿੱਚ ਸਪੈਸ਼ਲ ਪੋਜੀਸ਼ਨ ਉਹਨਾਂ ਦੇ ਲਈ ਬਣਾਈ ਗਈ ਸੀ ਅਤੇ ਉਹਨਾਂ ਨੂੰ ਕਾਫੀ ਸਿਕਿਉਰਿਟੀ ਕਲੀਅਰੈਂਸ ਵੀ ਦਿੱਤੀਆਂ ਗਈਆਂ ਸਨ ਅਤੇ ਪਿਛਲੇ ਹਫ਼ਤੇ ਚਾਈਨਾ ਦੇ ਰਾਸ਼ਟਰਪਤੀ ਜੀ ਜਿਨਪਿੰਗ ਦੇ ਦੌਰੇ ਦੇ ਉੱਤੇ ਉਹਨਾਂ ਦੇ ਨਾਲ ਖਾਸ ਮੁਲਾਕਾਤ ਵੀ ਕੀਤੀ, ਜਿਸ ਦੇ ਵਿੱਚ ਇਵਾਂਕਾ ਟਰੰਪ ਅਤੇ ਚਾਈਨਾ ਦੇ ਰਾਸ਼ਟਰਪਤੀ ਜੀ ਜਿਨਪਿੰਗ ਇੱਕ ਡਿਨਰ ਦੇ ਉੱਤੇ ਇਕੱਠਾ ਦਿਖਾਈ ਦੇ ਰਹੇ ਹਨ। ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਇਸ ਮੁਲਾਕਾਤ ਤੋਂ ਬਾਅਦ ਦੇ ਵਿੱਚ ਇਵਾਂਕਾ ਟਰੰਪ ਨੂੰ ਚਾਈਨਾ ਦੇ ਵਿੱਚ 3 ਟ੍ਰੇਡਮਾਰਕਸ ਅਪਰੂਵਲ ਦਿੱਤੇ ਜਾ ਚੁੱਕੇ ਹਨ। ਇਸ ਡਿਨਰ ਦੇ ਮੌਕੇ ਦੇ ਉੱਤੇ ਇਵਾਂਕਾ ਟਰੰਪ ਅਤੇ ਉਹਨਾਂ ਦੇ ਪਤੀ ਜੇਰਡ ਕੁਸ਼ਨਰ ਨੇ ਚਾਈਨਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਜਦੋਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਜਵਾਈ ਜੇਰਡ ਕੁਸ਼ਨਰ ਅਤੇ ਇਵਾਂਕਾ ਟਰੰਪ ਨੂੰ ਵਾਈਟ ਹਾਊਸ ਦੇ ਵਿੱਚ ਪੋਜੀਸ਼ਨ ਦਿੱਤੀਆਂ ਸਨ, ਲਗਾਤਾਰ ਕੌਨਫਲਿਕਟ ਆਫ ਇੰਟਰਸਟ ਦੇ ਸਵਾਲ ਖੜੇ ਹੋ ਰਹੇ ਸਨ। ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਬਿਜ਼ਨਸ ਤੋਂ ਵਾਈਟ ਹਾਊਸ ਦੀ ਗਤੀਵਿਧੀਆਂ ਦੂਰ ਰੱਖਣਗੇ, ਪਰ ਉਹਨਾਂ ਦੀ ਬੇਟੀ ਆਪਣੀ ਉਸ ਪੋਜੀਸ਼ਨ ਦਾ ਪੂਰਾ ਫਾਇਦਾ ਉਠਾਉਂਦੀ ਦਿਖ ਰਹੀ ਹੈ, ਜਿੱਥੇ ਕਿ ਚਾਈਨਾ ਦੇ ਵਿੱਚ ਉਹਨਾਂ ਨੇ ਬ੍ਰਾਂਡਡ ਬੈਗਜ਼, ਸਪਾ ਸਰਵਿਸਿਜ਼ ਅਤੇ ਜੁਐਲਰੀ ਦੇ ਲਈ ਟ੍ਰੇਡਮਾਰਕ ਅਪਰੂਵ ਕਰਵਾਏ। ਆਈ ਰਿਪੋਰਟ ਤੋਂ ਮੁਤਾਬਿਕ ਇਵਾਂਕਾ ਟਰੰਪ ਦੇ ਬਿਜ਼ਨਸ ਦੇ ਵਿੱਚ 166% ਦਾ ਵਾਧਾ ਹੋਇਆ ਹੈ ਜਦੋਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਹੁੰ ਚੱਕੀ ਹੈ। ਹਾਲਾਂਕਿ ਉਹਨਾਂ ਦੇ ਅਟਾਰਨੀ ਦਾ ਕਹਿਣਾ ਹੈ ਕਿ ਇਵਾਂਕਾ ਟਰੰਪ ਆਪਣੇ ਬਿਜ਼ਨਸ ਗਤੀਵਿਧੀਆਂ ਤੋਂ ਦੂਰ ਰਹਿ ਰਹੀ ਹੈ ਜਦੋਂ ਤੋਂ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਸਲਾਹਕਾਰ ਦੇ ਤੌਰ ਦੇ ਉੱਤੇ ਪੋਜੀਸ਼ਨ ਸੰਭਾਲੀ ਹੈ, ਪਰ ਵਾਈਟ ਹਾਊਸ ਤੋਂ ਅਫੀਸ਼ੀਅਲ ਇਸ ਦੇ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਰਾਸ਼ਟਰਪਤੀ ਟਰੰਪ ਦੇ ਇਸ ਪਰਿਵਾਰ ਦਾ ਵਾਈਟ ਹਾਊਸ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਬਿਜ਼ਨਸ ਦੇ ਨਾਲ ਮਿਲ ਕੇ ਗਤੀਵਿਧੀਆਂ ਚਲਾਉਣ ਦੇ ਵਿੱਚ ਕਾਫੀ ਨਾਮ ਅੱਗੇ ਆ ਰਿਹਾ ਹੈ ਤੇ ਐਥਿਕਸ ਐਕਸਪਰਟਸ ਇਸ ਦੀ ਨਿੰਦਾ ਕਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੇ ਨਾਲ ਉਸ ਪੋਜੀਸ਼ਨ ਦੀ ਵਾਇਲੇਸ਼ਨ ਕਰ ਰਹੇ ਹਨ ਅਤੇ ਉਸ ਪੋਜੀਸ਼ਨ ਦੇ ਐਥਿਕਸ ਨੂੰ ਪਰੇ ਰੱਖ ਕੇ ਉਹ ਆਪਣੀ ਚਲਾ ਰਹੇ ਹਨ। ਸਿਲਿਕਨ ਵੈਲੀ ਦੇ ਵਿੱਚ ਕਿਊਬਰੋਨ ਕੰਪਨੀ ਦੇ ਕੋ-ਫਾਊਂਡਰ ਅਤੇ CEO ਅਭਿਸ਼ੇਕ ਗਟਾਨੀ ਦੇ ਉੱਤੇ ਡੋਮੈਸਟਿਕ ਵਾਇਲੈਂਸ ਦੇ ਚਾਰਜਸ ਲੱਗੇ, ਜਿੱਥੇ ਕਿ ਉਹਨਾਂ ਦੀ ਪਤਨੀ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਕੁੱਟਮਾਰ ਦੇ ਦੋਸ਼ ਲਾਏ ਅਤੇ ਸਬੂਤ ਦੇ ਤੌਰ ਦੇ ਉੱਤੇ ਕੋਰਟ ਦੇ ਵਿੱਚ ਇੱਕ ਆਡੀਓ ਐਵੀਡੈਂਸ ਵੀ ਪੇਸ਼ ਕੀਤਾ, ਜਿਸ ਦੇ ਵਿੱਚ ਉਹ ਵਰਬਲੀ ਅਤੇ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦੇ ਹੋਏ ਸੁਣਾਈ ਦੇ ਰਹੇ ਹਨ। ਉਹਨਾਂ ਦੀ ਪਤਨੀ ਨੇਹਾ ਰਸਤੋਗੀ ਨੇ ਦੱਸਿਆ ਕਿ ਇਸ ਆਡੀਓ ਦੇ ਵਿੱਚ ਸਾਫ਼ ਸੁਣ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਵਰਬਲੀ ਅਬਿਊਜ਼ ਕਰ ਰਹੇ ਹਨ ਅਤੇ ਇਸ ਦੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕਰ ਰਹੇ ਹਨ। ਉਹਨਾਂ ਦੀ ਪਤਨੀ ਐਪਲ ਦੇ ਵਿੱਚ ਕੰਮ ਕਰਦੀ ਹੈ। ਨੇਹਾ ਰਸਤੋਗੀ ਨੇ ਇਹ ਆਡੀਓ ਰਿਕਾਰਡਿੰਗ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅਭਿਸ਼ੇਕ ਗਟਾਨੀ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਉੱਤੇ ਇਹ ਦੂਸਰਾ ਡੋਮੈਸਟਿਕ ਵਾਇਲੈਂਸ ਚਾਰਜ ਲਾਇਆ ਗਿਆ। ਇਸ ਤੋਂ ਪਹਿਲਾਂ 2013 ਦੇ ਵਿੱਚ ਵੀ ਉਹਨਾਂ ਦੇ ਉੱਤੇ ਉਹਨਾਂ ਦੀ ਇੱਕ ਕੋਵਰਕਰ ਨੇ ਅਸੌਲਟ ਦੇ ਕੇਸ ਲਾਏ ਸਨ। ਉਸ ਤੋਂ ਬਾਅਦ ਦੇ ਵਿੱਚ ਸੈਂਟਾ ਕਲੈਰਾ ਕਾਉਂਟੀ ਦੀ ਸੁਪੀਰੀਅਰ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ, ਜਿੱਥੇ ਕਿ ਸਿਲਿਕਨ ਵੈਲੀ ਦੀ ਕੰਪਨੀ ਦੇ CEO ਨੂੰ 30 ਦਿਨਾਂ ਦੀ ਰਾਹਤ ਦੇ ਦਿੱਤੀ ਗਈ। ਗੌਰਤਲਬ ਹੈ ਕਿ ਇਹ ਮਾਮਲਾ ਉਸੇ ਜੱਜ ਦੇ ਕੋਲ ਪਹੁੰਚਿਆ ਜਿਨ੍ਹਾਂ ਦਾ ਕਿ ਪਹਿਲਾਂ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਹੋਇਆ ਸੀ ਜਦੋਂ ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਇੱਕ ਰੇਪ ਕੇਸ ਮਾਮਲੇ ਦੇ ਵਿੱਚ ਰੇਪਿਸਟ ਨੂੰ ਸਿਰਫ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 53 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸਟਾਕਟਨ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟਰਕੀ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ।
ਸਾਊਥ ਲੇਕ ਟਾਹੋ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸੀਐਟਲ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਨਿਊਯਾਰਕ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 44 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਸਟਾਕ ਮਾਰਕੀਟ ਦਾ ਗ੍ਰਾਫ ਥੱਲੇ ਨੂੰ ਰਿਹਾ, ਜਿੱਥੇ ਕਿ ਡਾਓ ਜੋਨਸ 113 ਅੰਕਾਂ ਦੀ ਗਿਰਾਵਟ ਦੇ ਨਾਲ 20,523.28 ਤੇ ਬੰਦ ਹੋਈ। ਨੈਸਡੈਕ 7 ਅੰਕਾਂ ਦੀ ਗਿਰਾਵਟ ਦੇ ਨਾਲ 5849.47 ਤੇ ਬੰਦ ਹੋਇਆ। S&P 6 ਅੰਕਾਂ ਦੀ ਗਿਰਾਵਟ ਦੇ ਨਾਲ 2342.19 ਤੇ ਬੰਦ ਹੋਇਆ। ਵਿਲਸ਼ਾਇਰ 5000 50 ਅੰਕਾਂ ਦੀ ਗਿਰਾਵਟ ਦੇ ਨਾਲ 24,421.72 ਤੇ ਬੰਦ ਹੋਇਆ। ਸਭ ਤੋਂ ਮਸ਼ਹੂਰ ਸਟਾਕ ਜੌਨਸਨ ਐਂਡ ਜੌਨਸਨ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 121.86 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 60 ਪੈਸੇ। ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 27 ਪੈਸੇ। ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 82 ਰੁਪਏ 98 ਪੈਸੇ। ਇੱਕ ਯੂਰੋ ਦੀ ਕੀਮਤ ਰਹੀ 69 ਰੁਪਏ 33 ਪੈਸੇ। ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 81 ਪੈਸੇ। ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 51 ਪੈਸੇ। ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 28 ਪੈਸੇ। ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 171 ਰੁਪਏ 37 ਪੈਸੇ। ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 211 ਰੁਪਏ 88 ਪੈਸੇ। ਸੋਨੇ ਦਾ ਰੇਟ $1299 38 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $18 28 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦੇ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।